ਇਹਨੂੰ ਜਾਨਵਰ ਸਾਡਾ ਰੇੜੀ ਪੂਰੀ ਖਿੱਚਣ ਜੋਗਾ ਹੁੰਦਾ ਨਾ ਕਿ ਪੱਠੇ ਉੱਤੇ ਬਹਿ ਕੇ ਲਿਆਈਏ, ਉਹਨੇ ਦਿਨ ਅੱਲਾ ਖੈਰ ਕਰੇ ਤੇ ਵੱਡੀ ਈਦ ਆ ਜਾਂਦੀ ਤੇ ਘਰ ਦੇ ਗੱਲ ਕਹਿੰਦੇ ਵੀ ਇਹ ਦੇ ਲਓ ਤੇ ਕੋਈ ਨਿੱਕਾ ਪਾ ਲਓ। ਲੈ ਅਸੀਂ ਸਾਰੀ ਉਮਰ ਸਫਰੇ ਹੀ ਪਏ। ਅੱਛਾ ਉਹਨੂੰ ਤਿਆਰ ਕਰਦੇ ਰਹੀਦਾ, ਬੰਬ ਦੇ ਨਾਲ ਜੁੜੇ ਰਹਿਣਾ, ਪੱਠਿਆਂ ਨੂੰ ਵੱਢ ਚੋਂ ਲਿਆ ਕੇ ਉੱਤੇ ਰੱਖਣੇ, ਜਿੰਨੇ ਦਿਨ ਉੱਤੇ ਬਹਿ ਕੇ ਆਉਣ ਦਾ ਟਾਈਮ ਹੁੰਦਾ ਤੇ ਈਦ ਆ ਜਾਂਦੀ। ਗੱਲ ਕਹਿੰਦਾ ਵੀ ਸਾਡਾ ਤੇ ਮਰਾਸੀ ਦੀ ਜੂੰ ਵਾਲਾ ਹਿਸਾਬ ਹੋਇਆ। ਉਹ ਮਰਾਸੀ ਸੀ, ਇਹਨਾਂ ਨੇ ਕੋਟ ਲਾ ਕੇ ਰੱਖਿਆ ਤੇ ਉਹਦੇ ਜੂੰ ਕੋਟ ਦੇ ਉੱਤੇ ਚੜ ਗਈ। ਉਹਨੇ ਵੇਖਿਆ, ਉਹਨੇ ਕਿਹਾ ਤੈਨੂੰ ਨਹੀਂ ਪਤਾ ਕਿ ਤੂੰ ਮਰਾਸੀ ਦੇ ਕੋਟ ਤੇ ਚੜੀ ਹੈ ਤੇ ਤੈਨੂੰ ਮੈਂ ਐਸਾ ਮਾਰੂਗਾ। ਸਫਰੇ ਪਾ ਪਾ ਜੂੰ ਦਾ ਕੰਮ ਹੁੰਦਾ ਵਾ ਕਿ ਤਾਂ ਨੂੰ ਚੜਨਾ। ਅੱਛਾ ਜੂੰ ਚੜ੍ਹਦੀ ਜਾਵੇ ਜਦੋਂ ਕਾਲਰ ਤੇ ਪਹੁੰਚੇ ਤੇ ਉਹ ਪੁੱਠਾ ਕਰ ਦੇਵੇ। ਅੱਛਾ ਉਹ ਹੁਣ ਫੇਰ ਤਾਂ ਨੂੰ ਚੜਨਾ ਸ਼ੁਰੂ ਹੋ ਜੇ। ਐਂਡ ਤੇ ਉਹਨੂੰ ਕਹਿੰਦਾ ਗਾਂ ਸੋਚ ਲਾ, ਮਰਾਸੀ ਦੇ ਕੋਟ ਤੇ ਨਹੀਂ ਚੜਨਾ, ਨਹੀਂ ਤੇ ਸਫਰੇ ਪਾ ਪਾ ਮਰੋ। ਲੈ ਸਾਨੂੰ ਘਰ ਵਾਲਿਆਂ ਦਾ ਇਹ ਹਿਸਾਬ ਆ ਕਿ ਜਦੋਂ ਈਦ ਵੱਡੀ ਤੇ ਮਕਸਦ ਲਾਗੇ ਆਣ ਕੇ ਡੰਗਰ ਤਿਆਰ ਹੁੰਦਾ ਨਾ, ਜਦੋਂ ਉੱਤੇ ਬਹਿ ਕੇ ਪੱਠੇ ਲਿਆਉਣ ਦਾ ਸਵਾਦ ਹੁੰਦਾ, ਉਹਨੇ ਤੈਨੂੰ ਈਦ ਕਹਿੰਦੇ ਇਹ ਵੇਚ ਲਓ, ਕੋਈ ਨਿੱਕਾ ਪਾ ਲਓ। ਇਹਨਾਂ ਕੋਲ ਪਹਿਲਾ ਦੌਰ ਠੀਕ ਸੀ ਵੀ ਖੋਤੀ ਰੇੜੀ ਤੇ ਭਾਵੇਂ ਲੱਦੇ ਤੇ ਲਿਆਉਣਾ, ਇੱਕ ਖੋਤੀ ਹੁੰਦੀ ਸੀ ਸਾਰੀ ਉਮਰ ਨੂੰ ਉੱਥੇ ਵੱਢ ਤੇ ਛੱਡਣਾ, ਉਹਨੇ ਘਰ ਆ ਜਾਣਾ। ਅਸੀਂ ਤਿਆਰ ਕਰਨ ਦੇ ਸਫ਼ਰ 'ਚ ਪਏ ਆ। ਚਲੋ ਅੱਲਾ ਪਾਕ ਕਬੂਲ ਕਰੇ ਉੱਦਾਂ, ਲੇਕਿਨ ਅਸੀਂ ਸਫਰੇ ਹੀ ਆ ਪੱਠਿਆਂ ਵਾਲੇ। ਹੁਣ ਫੇਰ ਆ ਵੇਚ ਦੇਣੇ 11ਵੀਂ ਦਾ ਪਤਾ 12ਵੀਂ ਨੂੰ ਲੱਗਦਾ, ਵੇਚ ਤੇ ਲੈਣੇ। ਇਸ ਤੋਂ ਬਾਅਦ ਜਦੋਂ ਵੱਢ 'ਚੋਂ ਬਾਹਰ ਲਿਆ ਕੇ ਪੱਠੇ ਲੱਦਣੇ ਪਏ ਨਾ ਤੇ ਬੰਬ ਦੇ ਨਾਲ ਅੱਧੇ ਜ਼ਿਆਦਾ ਜ਼ੋਰ ਲਾਉਣਾ ਪਿਆ ਆਪ, ਉਦੋਂ ਪਤਾ ਲੱਗ ਜਾਂਦਾ ਸਾਡਾ ਸਫ਼ਰ ਹੀ ਨਹੀਂ ਮੁੱਕਦਾ।